जवान ता मैं चंगा हाँ, कदी मेरा ठीक है, पर मुच्छालू मैं मार खादी वदा। हाँ, ए मुच्छा कदी मेरियां वदियां होंदियां ते मेरा ਚੱਕ ਦੇ ਵਿੱਚ ਰੋਬ ਹੋਇਆ। ਮੈਂ ਗੱਭਰੂ ਸੀ ਦੀ ਮਾਂ, ਗੱਭਰੂ आ जा ਜਵਾਨ। तोर तोर आ गबरू जवान आ घर दा ख्याल रखिए ते यार शहर चक्कर लाई आविए। ਸ਼ਹਿਰ ਕੀ ਕਰਨ ਜਾਵੋ? ਤੇਰੇ ਖਫਨ ਦਾ ਸਮਾਨ ਲਾਵਾਂ ਜਾਣੇ ਆ, ਤੂੰ ਕੰਮ ਤੇ ਜਾਂਦੇ ਪਏ। ਨਹੀਂ ਭਰਜਾਈ, ਤਮੀਜ਼ ਨਾਲ ਉਹਦੇ ਨਾਲ ਗੱਲ ਕਰਿਆ ਕਰੋ, ਛੋਟਾ ਹੈਗਾ। ਕਫਨ ਦਫਨ ਜੇ ਅਸੀਂ ਤੇਰੇ ਪਿਛਲਿਆਂ ਨਾਲ ਦੱਸਣ ਲੱਗ ਪਈਏ ਤੇ ਫੇਰ ਇਹ ਵੇਖ ਲੈ, ਭਾਵੇਂ ਰਿਸ਼ਤੇ ਚ ਵੱਡੀ ਏ ਪਰ ਉਮਰ ਤਾਂ ਮੇਰੇ ਨਾਲ ਛੋਟੀ ਏ। ਇਹਨੂੰ ਸਮਝਾ ਲੈ, ਤਮੀਜ਼ ਨਾਲ ਗੱਲ ਕੀਤੀ ਕਰੇ। ਤਰੀ ਜਾਈ ओ मेरी गाल सुन, ओए ओनू तू त्रेडी आखदा पे, तू भी चुवियां दा सरदार लगना है। आ मेरी सवाणी नु ना गल्लां कीतियां करो, अगे मासा मासा शादी हुई। आ बहन ओ हुण नहीं गल करदी, लेकिन थोड़ा जिहा हाथ हौला रखा करो। ਹਾਂ ਓਹੋ ਵੇ ਭਰਾ, ਹੱਥ ਹੌਲਾ ਰੱਖਣ ਨਾਲ ਹੀ ਤਾਂ ਵੇਖ ਦੀ ਜ਼ਬਾਨ ਇੰਝ ਚੱਲਦੀ ਹੈ ਜਿਵੇਂ ਕੈਂਚੀ ਚੱਲਦੀ ਹੈ। ਨਾਲੇ ਅਸਾਂ ਹੱਥ ਹੌਲਾ ਰੱਖੋ, ਉਹ ਭਾਵੇਂ ਸਾਨੂੰ ਕਬਰ ਚ ਫੜਾ ਛੋੜੇ। आ सारियां गल्लां छड्डो, हुण मेरी गल सुन लो। जग्गा मंगदा है तेरा रिश्ता, भाਵੇਂ ਉਹ ਸਾਡਾ ਪਤਰੇਰਾ ਸਾ, ਤੇਰਾ ਰਿਸ਼ਤਾ ਉਹਦੇ ਨਹੀਂ ਕਰਾਣਾ। ਅਏ ਉਹ ਗਰੀਬ, ਅਏ ਸਾਡੇ ਕੋਲ ਜ਼ਮੀਨਾਂ ਉਹਨਾਂ ਦੀ ਸਾਰੀ ਵੇਚ ਛੱਡੀ, ਤੇਰਾ ਰਿਸ਼ਤਾ ਮੈਂ ਉਹਦੇ ਨਹੀਂ ਹੋਣ ਦੇਣਾ। ਲੈ ਹੁਣ ਸਾਡੀ ਭੈਣ ਜੱਗੇ ਜੋਗੀ ਰਹਿ ਗਈ ਏ। ਹਾਂ ਅਸਾਂ ਆਪਣੀ ਭੈਣ ਦਾ ਰਿਸ਼ਤਾ ਕਹਿ ਜ਼ਿਮੀਦਾਰਾ ਘਰ ਕਰੇ ਸੁਣ। ਹਾਂ ਹਾਂ ਬਿਲਕੁਲ ਐਵੇਂ ਗੱਲ ਹੈ, ਕਿਸੇ ਚੰਗੇ ਜ਼ਿਮੀਦਾਰ ਵਾਲੇ ਕਰਸਾਂ ਸਾਡੀ ਭੈਣ ਦੀ ਸਾਰੀ ਜ਼ਿੰਦਗੀ ਇੱਜ਼ਤ ਰਾਸੀ। ਚਲੋ ਜੋ ਵੀ ਕਰਨਾ ਹੈਗਾ ਤੁਸੀਂ ਸਾਰਿਆਂ ਨੇ ਕਰਨਾ ਹੈਗਾ। ਮੇਰੀ ਭਲਾ ਕੀ ਮਜਾਲ ਹੈਗੀ ਹੈ, ਜਿੱਥੇ ਵੀ ਕਹੋਗੇ ਲੁੱਲੇ ਲੰਗੜੇ ਨਾਲ ਮੈਨੂੰ ਵਿਆਹ ਦੇਣਾ, ਜੇ ਮੈਂ ਤੇ ਚੁੱਪ ਕਰਕੇ ਡੋਲੀ ਚੜ ਜਾਣਾ ਹੈ। ਅੱਛਾ ਬਾਜ਼ਾਰ ਜਾਂਦਾ ਪਿਆ ਹੈ ਨਾ, ਤੇ ਥੋੜਾ ਜਿੰਨਾ ਘਰ ਦਾ ਰਾਸ਼ਨ ਲੈਂਦਾ ਆਵੀਂ, ਤੇ ਨਾਲੇ ਇਹਦੀਆਂ ਨਾ ਜਿਹੜਾ ਤਾਕਤ ਵਾਲਾ ਸੀਰਪ ਹੈਗਾ ਨਾ, ਉਹ ਮੁੱਕਾ ਪਿਆ ਹੈਗਾ, ਉਹ ਵੀ ਲੈਂਦੇ ਆਣਾ। ਠੀਕ ਆ, ਮੈਂ ਲਈ ਉਸ ਮੇਰੀ ਬੇਗਮ ਨੂੰ ਇਹ ਲਿਖਵਾ ਦਿਓ ਸਾਰੀਆਂ ਸ਼ੈਵਾਂ। ਨਹੀਂ ਨਹੀਂ ਲਿਖਵਾਉਣ ਦੀ ਕੋਈ ਜ਼ਰੂਰਤ ਨਹੀਂ, ਵੈਸੇ ਮੈਨੂੰ ਯਾਦ ਹੈ। ਚੱਲ ਟੋਰ ਟੋਰ ਆ ਸਿਰਫ ਮੈਨੂੰ ਯਾਦ ਕਰਵਾਵੀਂ, ਇਹਦਾ ਸਿਰਫ ਲਾਜ਼ਮੀ ਲਿਆਉਣਾ ਆਪਾਂ। ਅੱਛਾ ਜਾ। ਕੀ ਕਹਿਣ ਲੱਗਾ ਸੀ? ਮੈਂ ਤਾਂ ਵੀ ਆਪਣੇ ਟਾਈਮ ਨਾਲ ਆਵਾਜ਼ ਜੀ। ਤੂੰ ਟਾਈਮ ਨਾਲ ਹੀ ਆ ਜਾਣਗੇ, ਤੈਨੂੰ ਚੰਗਾ ਭਲਾ ਤਾਂ ਪਤਾ ਹੈਗਾ। ਜਿਹੜੀ ਟਿੱਡੀ ਨਾਲ ਗਈ ਇਹ ਤਾਂ 2 ਘੰਟੇ ਤਾਂ ਪੱਕੇ ਹੈਗੇ। ਉਹ ਤੈਨੂੰ ਭੁੱਖ ਚੁੱਕ ਲੱਗੀ ਹੈ ਕਿ ਕੋਈ ਨਹੀਂ? ਭੁੱਖ ਤਾਂ ਕੋਈ ਨਹੀਂ ਲੱਗੀ ਜੀ। ਵੇ ਦੁਪਹਿਰ ਹੋ ਚੱਲੀ ਹੈਗੀ ਆ, ਸਵੇਰ ਦਾ ਨਾਸ਼ਤਾ ਜਿਹੜਾ ਵਿਚਾਰਾ ਬੈਠਾ ਹੋਇਆ ਹੈ ਤੇਰੀ ਆਸ ਚ, ਕਦੋਂ ਇਹਨੇ ਮੈਨੂੰ ਖਾਣਾ ਤੇ ਕਦੋਂ ਮੈਂ ਢਿੱਡ 'ਚ ਜਾਣਾ ਹੈ। ਚਲੋ ਲੈ ਆਓ ਜੀ, ਤੁਹਾਡੀ ਇਹ ਇਰਾਦਾ ਤਾਂ। ਚੰਗਾ ਇਹ ਮੁੱਛਾਂ ਜਿਹੜੀਆਂ ਨਾ, ਇਹਨਾਂ ਤੋਂ ਮੈਂ ਮਾਰ ਖਾਦੀ ਵਾਦਾ। ਨਹੀਂ ਤਾਂ ਮੇਰਾ ਮੈਂ ਗੱਭਰੂ ਜਵਾਨ ਤਾਂ ਹਾਂ। ओ खा साहब तेनू किदे लगाना है? मैनू बड़ी बनी वांदी है परेशानी। दस मैनू फिरा तू मेरा तू मैं दस की परेशानी। ਉੱਥੇ ਬੈਠੇ ਆ ਬੰਦੇ ਤੇਰੇ ਡੇਰੇ ਤੇ, ਤਾਂ ਤੈਨੂੰ ਬਾਹਰ ਲੈ ਆਂਦਾ ਹੈ ਜੀ। ਤੇਰੇ ਪਿੰਡ ਦੇ ਵਿੱਚ ਨੂਰ ਨਜ਼ੀਰ ਤੇ ਚੁੱਪੀ ਨਹੀਂ ਜੜਾ, ਉਹਨਾਂ ਲੈ ਜਾਂਦਾ ਪਿਆ ਰਿਸ਼ਤਾ ਲਵਣ। ਲੇਕਿਨ ਉਹ ਮੈਨੂੰ ਆਂਦੇ ਵੀ ਜੱਗਿਆ ਤੂੰ ਹੈ ਗਰੀਬ ਤੇ ਮੈਂ ਤੇਰੇ ਕੋਲ ਤਾਂ ਆਇਆ ਫਿਰਾ ਬਈ ਤੂੰ ਇਸ ਪਿੰਡ ਦਾ ਬਦਮਾਸ਼ ਬੰਦਾ ਹੈ, ਚੌਧਰੀ ਬੰਦਾ ਹੈ, ਮੇਰੇ ਨਾਲ ਚੱਲਤੇ ਹੋ, ਮੈਨੂੰ ਜਿਵੇਂ ਜਾਣਨਾ ਰਿਸ਼ਤਾ ਲੈ ਦਵਾ। ਮੈਨੂੰ ਉਹ ਬੜੀ ਚੰਗੀ ਲੱਗਦੀ ਹੈ ਜਿਹੜੀ ਉਹਨਾਂ ਦੀ ਭੈਣ ਹੈ। ਇਹ ਜਗ੍ਹਾ ਕਿਹੜੀ ਗੱਲ ਹੈ? ਤੂੰ ਐਵੇਂ ਤੂੰ ਮੇਰਾ ਭਰਾ ਹੈ, ਟੈਨਸ਼ਨ ਐਵੇਂ ਲਈ ਖੜਾ ਹੈ। ਅਗਰ ਤੈਨੂੰ ਰਿਸ਼ਤਾ ਨਹੀਂ ਦੇਵਣਗੇ ਕੱਲ ਇਸ ਪਿੰਡ ਦੇ ਲਈ ਰਹਿਣਾ ਹੈ ਨਾ। ਵਾਹ ਚੌਧਰੀ ਵਾਹ, ਚਸ ਕਰਾ ਦਿੱਤੀ ਹੈ। ਉਹ ਵਾਕਿਆ ਅਹਿਮਦ ਖਾਨ ਤੂੰ ਯਾਰਾਂ ਦਾ ਯਾਰ ਹੈ। ਇਹ ਰਿਸ਼ਤਾ ਮੈਨੂੰ ਲੈ ਦਿਵਾਵੇਂ ਨਾ, ਯਕੀਨ ਜਾਣ ਮੇਰੀ ਜ਼ਿੰਦਗੀ ਬਣ ਜਾਸੀ। ਮੈਨੂੰ ਨਹੀਂ ਲੱਗਦਾ ਮੈਂ ਇਕੱਲਾ ਜਾਵਾਂ ਤੇ ਰਿਸ਼ਤਾ ਢੀ ਜਾਵੇ। ਇਹ ਰਿਸ਼ਤਾ ਤੂੰ ਹੀ ਦਿਵਾ ਸਕਣਾ, ਤੇਰੇ ਡਰ ਤੂੰ ਹਾਂ ਕਰ ਜਾਸ। ਜੱਗਾ ਮੈਂ ਤੈਨੂੰ ਜਦੋਂ ਕਹਿ ਦਿੱਤਾ ਹੈ ਨਾ ਤੇਰੇ ਨਾਲ ਗੱਲ ਕਿ ਰਿਸ਼ਤਾ ਤੈਨੂੰ ਨਾ ਦੇਵਣ, ਇਹਨਾਂ ਜੁਰਤ ਕੀ ਕੱਲ ਉਠਾ ਦੇਣਾ, ਗੱਲ ਮੁੱਕੀ, ਇੱਥੇ ਨਹੀਂ ਰਹਿੰਦੇ। ਉਹ ਖਾਨ ਸਾਹਿਬ ਬਿਲਕੁਲ ਤੁਸੀਂ ਸਾਰੀਆਂ ਸੋਹਣੀਆਂ ਗੱਲਾਂ ਕੀਤੀਆਂ, ਲੇਕਿਨ ਪਹਿਲੇ ਮੈਨੂੰ ਮਿਹਨਤ ਕਰ ਲੈਣ ਦਿਵਿਆ। ਨਾ ਮੰਨਣ ਤੇ ਬਾਅਦ ਵਿੱਚ ਤੁਸੀਂ ਆਦੀ ਹਿੰਮਤ ਵਿਖਾਵਣੀ ਤੇ ਆਦਾ ਜਜ਼ਬਾ ਵਿਖਾਵਣਾ। ਜੱਗਾ ਜੀ ਤੂੰ ਇੱਕ ਵਾਰੀ ਕਰ ਲੈ ਮਿੰਨਤ, ਅਗਰ ਤੇਰੀ ਮਿੰਨਤ ਨੇ ਨਾ ਮੰਨੀ, ਮੈਨੂੰ ਬੜਾ ਚੰਗੀ ਤਰ੍ਹਾਂ ਜਾਣਦੇ ਨੇ, ਫਿਰ ਮੈਂ ਸਮਝਾ ਸਭ ਰਿਸ਼ਤੇ ਕਿਵੇਂ ਦਿਪਦੇ ਨੇ। ਮੈਂ ਟੱਬਰ ਦਾ ਟੱਬਰ ਬਾਹਰ ਦੇਸਾ ਖਾ ਜਾ ਸਾਈਡ ਕਾਰ ਨਹੀਂ ਲਵਣ ਦੇਣਾ। ਆ ਜੀ ਇਹ ਬੱਬਰ ਨਹੀਂ ਪਤਾ ਵੀ ਛੋਰੀ ਤੇਰੇ ਨਾਲ ਓਕੇ ਆ, ਮਾਂ ਪਿਓ ਨਹੀਂ ਦਿੰਦਾ ਪਿਆ। ਹਾਂ ਆ ਜਾ ਅੱਜ ਮੈਂ ਵੇਖ ਸਾ ਮਾਂ ਪਿਓ ਦੇ, ਚੱਲ ਮੇਰੇ ਨਾਲ। ਆ ਜੀ ਇਹ ਬੱਬਰ ਸ਼ੇਰਾ।
ਇੱਕ ਮੈਨੂੰ ਇਹਨਾਂ ਬੰਦਿਆਂ ਦੀ ਸਮਝ ਨਹੀਂ ਆਉਂਦੀ, ਬੰਦੇ ਕਰੂ ਕੀ ਹਨ ਮੇਰੇ ਨਾਲ। ਸੁਬਹ ਚਾਹ ਤੇ ਲੈ ਜਾਂਦੇ ਨੇ, ਸਾਡਾ ਫੈਸਲਾ ਕਰ ਤੇ ਵਾਪਸੀ ਤੇ ਛੱਡਣ ਆਉਂਦੇ ਨਹੀਂ। ਯਕੀਨ ਕਰ ਜਾਓ ਮੈਂ ਤੰਗ ਆਇਆ ਹੁੰਦਾ। ਉਸ ਤੋਂ ਬਾਅਦ ਭੁੱਖ ਲੱਗੀ ਹੁੰਦੀ, ਚਾਹ ਚ ਪਵੇਸਣ, ਬੋਤਲ ਚ ਪਵਾਸਣ ਜਾਂ ਬਿਸਕਟ ਖਵਾ ਦੇ ਸਨ। ਕਮਾਲ ਹੋ ਗਈ ਹੈ ਬਾਈ। ਮੈਂ ਵੀ ਐਡਾ ਚਬੜਾ ਵੀ ਛੋਟੇ ਹੁੰਦੇ ਵੀ ਤੂੰ ਸਾਈਕਲ ਦਾ ਵਾਲ ਸਿੱਖ ਲੈ ਜਾਂ ਸਕੂਟਰ ਦਾ ਸਿੱਖ ਲੈ, ਨਾ ਜੀ। ਲੱਤ ਟੁੱਟ ਜਾਸੀ, ਬਾਂਹ ਟੁੱਟ ਜਾਏ, ਇਸੇ ਡਰ ਦੇ ਵਿੱਚ ਸਿੱਖਿਆ ਹੀ ਨਹੀਂ ਤਾਂ ਆਦਾ ਲਾ ਲਵਾਂ ਤੇ ਜਾਂਦਾ ਰਵਾਂ ਤੇ ਆ ਜਾਵਾਂ। ਮੇਰੇ ਬਦਰੀਏ ਦੀ ਉੱਤੇ ਸੁਣਤਾ ਬਣੀ, ਮੈਂ ਉੱਤੇ ਜਾਵਣਾ। ਕੋਈ ਐਡੂ ਸੱਦੀ ਖੋਤਾ, ਕੈਡੂ ਸੱਦੀ ਖੋਤਾ, ਕਿਉਂ ਕਿ ਮੈਂ ਅਟਲ ਫੈਸਲੇ ਕਰਨਾ। ਜਿਹੜਾ ਚਾਹੁੰਦੀ ਅਟਲ ਫੈਸਲਾ ਕਰੇ ਉਹਨੂੰ ਹਰ ਬੰਦਾ ਸੱਦਾ ਹੈ, ਲੇਕਿਨ ਇਹ ਨਹੀਂ ਵੇਖਦਾ ਕਿ ਉਹਦੇ ਘਰ ਦੇ ਵੀ ਕੰਮ ਹੈ। ਪਿਛਾ ਅੱਜ ਤੋਂ ਪਿਛਾ ਮੈਂ ਨਹੀਂ ਆਉਣਾ ਕਿਸੇ ਦੇ ਕੋਲੋਂ। ਉਹ ਮੇਰੀ ਭੈਣ ਤੂੰ ਮੈਨੂੰ ਫੋਨ ਕਰਕੇ ਆਖਿਆ ਹੀ ਹੈ ਨਾ ਬਈ ਮੋਟਰਸਾਈਕਲ ਲੈ ਦੀ ਸਾ ਤੈਨੂੰ ਨਵਾਂ, ਤੇ ਅੱਜ ਤਰੀਆ ਦੇ ਹੈ ਗਿਆ ਕਿਹਦੇ ਗਿਆ ਮੇਰਾ ਬਣਵਾਈਆ। ਮੈਂ ਭਰਾਵਾ ਤੈਨੂੰ ਮੈਂ ਫੋਨ ਕਰਕੇ ਹੱਕੀ ਸਦਾਇਆ ਹੈ। ਉਹ ਪਰੇ ਪਚੈਤੀ ਵਾਲਾ ਬੰਦਾ ਹੈ, ਉਹਨੂੰ ਆਪ ਰੋਟੀ ਖਾਣ ਦਾ ਟਾਈਮ ਨਹੀਂ ਲੱਗਦਾ। ਬਹਰਲ ਮੈਨੂੰ ਫੋਨ ਕੀਤਾ ਐ, ਸੋ ਆਉਂਦਾ ਤਾਂ ਉਹਨੂੰ ਮੈਂ ਕਹਿੰਨੀ ਆ ਮੋਟਰਸਾਈਕਲ ਤੈਨੂੰ ਲੈ ਦਿੰਦਾ। ਉਹ ਮੇਰੀ ਭੈਣ ਅੱਜ ਜੇ ਮੈਨੂੰ ਮੋਟਰਸਾਈਕਲ ਨਾ ਡੀਜੀ ਤਾਂ ਮੈਂ ਸਵੇਰ ਨਾਲ ਉੱਠ ਕੇ ਆਪਣੇ ਘਰ ਲਗਾ ਜਾਵਣਾ ਹੀ। ਉਹ ਮੈਂ ਤੇਰੇ ਬੂਏ ਤੇ ਦੁਬਾਰਾ ਕੋਈ ਨਹੀਂ ਆਵਣਾ ਮੇਰੀ ਠੜ ਭੈਣ। ਰੱਖ ਠੜ ਚੌਧਰੀ ਆਉਂਦਾ ਤਾਂ ਠੜ ਰੱਖ। ਚੁਦਰਾਣੀ ਸਾਹਿਬ 1000 ਰੁਪਇਆ ਮੈਨੂੰ ਦਿਓ। 1000 ਨੂੰ ਕੀ ਕਰਨਾ ਹੈ? ਤਾਂ ਡੰਗਰਾਂ ਨੂੰ ਪੱਠੇ ਪਾਏ ਨਹੀਂ, ਕੋਈ ਨਹੀਂ ਪਾਏ ਨਹੀਂ। ਪੱਠੇ ਪੁੱਠੇ ਮੈਂ ਸਾਰੇ ਡੰਗਰਾਂ ਨੂੰ ਪਾਇਆ। ਮੈਨੂੰ 1000 ਰੁਪਇਆ ਦਿਓ, ਮੈਂ ਡਾਕਟਰ ਤੇ ਜਾਣਾ, ਮੇਰੀ ਤਬੀਅਤ ਨਹੀਂ ਠੀਕ, ਮੈਂ ਦਵਾਈ ਲੈਣੀ ਹੈ। ਠੀਕ ਆ ਬਾਦ ਚੱਲ ਬਾਉ ਤੂੰ ਵੀ ਅੰਦਰ ਚੱਲ, ਚੌਧਰੀ ਆਉਂਦਾ ਤਾਂ ਗੱਲ ਕਰ ਲੈਨੇ ਆ। ਚਲੋ ਚਲੋ ਏ ਆ ਜਾ ਬੇਗਮ ਆ ਜਾ। ਆ ਮੈਨੂੰ ਤੂੰ ਸਾਰਾ ਸ਼ਹਿਰ ਟੁਰਾਇਆ, ਮੇਰੀਆਂ ਲੱਤਾਂ ਨੂੰ ਤੁਹਾਨੂੰ ਚੜੀਆਂ ਖਲੀਆਂ ਨੇ। ਮੈਂ ਕੋ ਸਾਰਾ ਸ਼ਾਇਦ ਤੈਨੂੰ ਜਾਣਦਾ ਨਹੀਂ ਡਰਾਇਆ। ਘਰ ਦੀ ਨਿੱਕੀ ਨਿੱਕੀ ਚੀਜ਼ ਲੰਮਣੀ ਪੰਦੀ ਹੈ। ਆ ਨਿੱਕੀ ਨਿੱਕੀ ਚੀਜ਼ ਲਵਣੀ ਪਾਉਂਦੀ ਏ। ਓ ਕੱਲੀ ਜਾ ਕੇ ਲੈ ਆਵੇਂ, ਮੇਰਾ ਜਾਣਾ ਨਾਲ ਲਾਜ਼ਮੀ ਹਾਂ। ਐ ਮਾਮਾ ਸਾਰਾ ਵਜ਼ਨ ਤਾਂ ਤੂੰ ਮੈਨੂੰ ਆਇਆ ਤੇ ਲੱਤਾਂ ਤੇਰੀਆਂ ਐਵੇਂ ਝੜ ਗਈਆਂ। ਪੁੱਤਰ ਤੂੰ ਰੱਖ ਚਾ। ਹੁਣ ਤਾਂ ਰੱਖਣਾ ਹੀ ਹੈ। ਆ ਗਈ ਵੇ, ਆ ਬਿਸਮਿल्ला ਆ गए हैं। ਬੜਾ ਟਾਈਮ ਲਾ ਦਿੱਤਾ। ਅੱਜ ਤਾਂ ਬਣੇ ਜਨੂੰ ਨਾਲ ਲਈ ਵਦੇ। ਹਾਂ ਕੀ ਹਾਲ ਨੇ? ਠੀਕ। ਅੰਮੀ ਆਈ ਕਿ ਕੋਈ ਨਹੀਂ ਤੇਰੀ? ਕੋਈ ਨਹੀਂ ਮਾਸੀ, ਕੋਈ ਨਹੀਂ। ਆ ਮੇਰੀ ਗੱਲ ਸੁਣ ਭੈਣ। ਹਾਂ ਅਨੂਰ ਨਜ਼ੀਰ, ਤੇਰੇ ਵਾਸਤੇ ਮੈਂ ਸੂਟ ਲੈ ਕੇ ਆਇਆ ਕਾਟਨ ਦਾ। ਮੇਰੀ ਗੱਲ ਐ ਹੁਣ ਸੁਣ। ਸੂਟ ਮੈਂ ਆਪਣੀ ਮਰਜ਼ੀ ਦਾ ਸਿਵਾਉਣਾ। ਪਿਛਲੀ ਵਾਰੀ ਤੂੰ ਸੂਟ ਸਿਵਾਇਆ ਮੇਰਾ ਥੋੜਾ ਜਿਹਾ ਖੁੱਲਾ, ਮੈਂ ਤਾਂ ਮੇਰਾ ਇੰਨੇ ਬਾਡੀ ਨਿਕਲੀ ਹੋਈ ਨਜ਼ਰ ਆਵੇ। ਮੈਂ ਗਲੀ ਚ ਟੁਰਾਂ, ਪਤਾ ਲੱਗੇ ਪਰ ਡੋਨ ਟੁਰਾ ਵਦੇ ਤੇ ਮੁੱਛਾਂ ਤੋਂ ਥੋੜੀ ਜਿਹੀ ਮੈਂ ਮਾਰ ਖਾਦੀ ਉਹਦਾ। ਆ ਤੂੰ ਮੁੱਛਾਂ ਤੂੰ ਮਾਰ ਨਾ ਖਾ, ਤੇਰਾ ਸੂਟ ਮੈਂ ਸੀਤਾ ਸਿਲਾਇਆ ਲੈ ਕੇ ਆਇਆ। ਆ ਵੇਖ ਓਏ ਇਹ ਤਾਂ ਤੇਰੇ ਨਾਮ ਦਾ ਹੈ। ਮੁੜ ਕੇ ਪਾ ਲਈ ਸੀ, ਇੰਜ ਲੱਗ ਸੀ ਜਿਵੇਂ ਚੂਪੀ ਦਾ ਭਰਾ ਮਲੰਗ ਜਾਂਦਾ ਪਿਆ। ਜੇ ਖੁੱਲਾ ਆਇਆ ਤਾਂ ਮੈਂ ਕੋਈ ਨਹੀਂ ਪਾਣਾ। ਤੂੰ ਨਾ ਪਾਵੇਂ, ਮੈਂ ਪਾ ਲੈਸਾਂ। ਵੇ ਭਰਾਵਾ ਚੱਲਿਆ, ਤੈਨੂੰ ਮੈਂ ਇਹ ਆਖਿਆ ਸੀ ਕਿ ਸਿਰਫ ਧਿਆਨ ਨਾਲ ਲਿਆਵੀਂ। ਤੂੰ ਉਹਦੇ ਲਿਆ ਕੇ ਸੂਟ ਪਿਆ ਮੱਥੇ ਮਾਰਨਾ। ਅੱਛਾ ਚਲੋ ਠੀਕ ਹੈ, ਇਹਦੇ ਵਾਸਤੇ ਸੂਟ ਲਿਆਂਦਾ ਤੇ ਮੇਰੇ ਵਾਸਤੇ ਕੀ ਲਿਆਂਦਾ? ਓ ਭੈਣ ਤੇਰੇ ਵਾਸਤੇ ਮੈਂ ਹੋਰ ਤਾਂ ਕੋਈ ਸ਼ੈ ਨਹੀਂ ਲੈ ਕੇ ਆਇਆ। ਤੇਰੇ ਵਾਸਤੇ ਫਰੂਟ ਲੈ ਕੇ ਆਇਆ, ਬਨਾਨਾ ਮਤਲਬ ਕੇਲੇ। ਭਰਾਵਾ ਤੈਨੂੰ ਚੰਗਾ ਭਲਾ ਪਤਾ ਹੈਗਾ ਕਿ ਕੇਲੇ ਜਿਹੜੇ ਨੇ ਮੈਂ ਕੋਈ ਨਹੀਂ ਖਾਂਦੀ। ਆ ਤੇਰੀ ਬੁੱਢੀ ਜਿਹੜੀ ਹੈਗੀ ਹੈ ਨਾ, ਇਹਨੂੰ ਬਹੁਤ ਸ਼ੌਕ ਹੈਗਾ ਕੇਲੇ ਖਾਣ ਦਾ, ਤੇ ਇਹਨੂੰ ਆਪਣੀ ਬੁੱਢੀ ਨੂੰ ਕੇਲੇ ਖਵਾਇਆ ਕਰ। ਪੱਜ ਤੇ ਤੂੰ ਉਹਦੇ ਲੈ ਕੇ ਆਇਆ ਤੇ ਨਾ ਤੂੰ ਮੇਰਾ ਲਿੱਤੀ ਜਾਂਦਾ। ਓਏ ਹੋਏ ਜੱਟੀ ਕਿਉਂ ਨਾਰਾਜ਼ ਹੁੰਦੀ ਹੈ? ਗੱਲ ਸੁਣ, ਹਾਂ ਬਲੀਚਾਂ ਤੇ ਉਹ ਜਿਹੜੀ ਤੂੰ ਬੇਸ ਆਖੀ ਆਈ, ਤੇਰਾ ਸਪੈਸ਼ਲ ਸਮਾਨ ਲੈ ਕੇ ਆਈਆਂ ਮੈਂ। ਵਾਹ ਨੀ ਭਾਬੀ, ਇਹ ਸਾਰੀਆਂ ਚੀਜ਼ਾਂ ਤੂੰ ਆਪਣੇ ਵਾਸਤੇ ਲੈ ਆਈਆਂ। ਮੈਂ ਤੇ ਜੈਨਮਨ ਚਿੱਟੀ ਹੈਗੀਆਂ, ਮੈਨੂੰ ਭਲਾ ਕਰੀਮਾਂ ਬਲੀਚਾਂ ਦੀ ਕੀ ਜ਼ਰੂਰਤ ਹੈਗੀ? ਚਲੋ ਤੇਰੇ ਬਹਾਨੇ ਮੈਂ ਹੀ ਲਾ ਲਵਾਂਗੀ। ਹਾਂ ਤੂੰ ਵੀ ਲਾ ਲੈਂਗੀ, ਆਪਣਾ ਫਾਇਦਾ ਸੋਚਣਾ, ਅਗਲੇ ਦਾ ਹਮੇਸ਼ਾ ਨੁਕਸਾਨ ਕਰਨਾ। ਚੁੱਪੀ ਵੀਰਾ, ਹੁਣ ਖਿਆਲ ਕਰੇ ਜਿਹੜੀ ਤੇਰੀ ਬੇਗਮ ਹੈ ਮੇਰਾ ਕੇਲਾ ਹੀ ਨਾ ਖਾ ਜਾਵੇ। ਪਿਛਲੀ ਦਫਾ ਇੱਕ ਮੇਰਾ ਕੇਲਾ ਰਾਂਦਾ ਹੀ ਖਾ ਗਿਆ। ਆ ਮਾਰਨਾ ਤਰਾਏ ਦਰਜਨਾ ਲਿਆਂਦੀਆਂ, ਇੱਕ ਅੱਧਾ ਨਹੀਂ ਲਿਆਂਦਾ। ਆ ਸੂਟ ਪਾ ਕੇ ਚੈੱਕ ਕਰ ਕਿਵੇਂ ਦਾ ਜਾ। ਮਾਮਾ ਉਹ ਵੀ ਕੀ ਕਰੇ, ਆਦਤ ਤੋਂ ਮਜਬੂਰ, ਆਪਣੀ ਉਹਦੀ ਸਿਹਤ ਵੇਖ ਲੈ ਕੇਲੇ ਵਰਗੀ ਹੈ। ਜਾ ਚੈੱਕ ਕਰ ਤੋ ਸੋਚ। अस्सलाम वालेकुम जी। ਆ जाओ जी। चौधरी साहब बहु जी बहु चौधरी साहब आए ने जी। मैं रख लूं। आज तक कीड़ी दे घर नलैन। चौधरी साहब की हाल चाल है जी ਤੁਹਾਡੀ ਦੁਆ ਹੈ। किवें आज साडे घर आन होया? ਬਸ ਆ ਜੱਗੇ ਦਾ ਕੋਈ ਮਾਮਲਾ ਹੈ ਜੀ। मामला ए मैनू पता हाँ जी, बस मैनू समझ लग गई है। ए है वेला रुलेट, इन्हें कोई ना कोई किसी छोरी नु छेड़िया होना ते हुण वांदा धक्के खांदा। ਓਏ ਹੋਏ ਆ ਗੱਲ ਤਾਂ ਸੁਣ ਲਓ। ਆਏ ਮਹਿਮਾਨਾਂ ਦੀ ਤੁਸੀਂ ਤਾਂ ਲੜਨ ਲੱਗ ਪਏ ਨੇ ਤੇ ਗਿਲੇ ਸ਼ਿਕਵੇ ਕਰਨ ਲੱਗ ਪਏ ਨੇ।
ਉਹ ਮੇਰੇ ਚਾਚੇ ਦਾ ਪੋਤਰਾ ਹੈ, ਮੇਰੇ ਨਾਲ ਅਹਿਮਦ ਖਾਨ ਆਇਆ ਹੈ। ਉਹ ਕੋ ਸਾਨੂੰ ਚਾਹ ਪੁੱਛੋ, ਪਾਣੀ ਪੁੱਛੋ, ਤੁਸੀਂ ਚਾਹ ਸਾਡੇ ਨਾਲ ਗੱਲਾਂ ਕਰਨ ਲੱਗ ਪਏ ਨੇ। ਉਹ ਵੀ ਪੁੱਠੀਆਂ ਪੁੱਠੀਆਂ। ਜੇ ਕੋਈ ਗੱਲ ਕਰਨੀ ਨੇ ਤਾਂ ਚਾਹੀਦੀ ਤਾਂ ਕਰੋ। ਉਹ ਮੈਨੂੰ ਤਾਂ ਪੁੱਛੋ ਵੀ ਤੂੰ ਕਿਹ ਵਾਸਤੇ ਆਇਆ ਜੱਗਾ, ਮੈਂ ਤੁਹਾਨੂੰ ਦੱਸਣ ਵਾਲਾ ਬਣਾ। ਮੇਰੀ ਗੱਲ ਸੁਣ ਲੈ ਜੱਗਿਆ, ਸਾਨੂੰ ਢੇਰ ਸਾਰੀਆਂ ਗੱਲਾਂ ਨਾ ਸੁਣਾ। ਤੇਰੇ ਨਾਲ ਚੌਧਰੀ ਆਏ ਤੇ ਤਾਂ ਤੈਨੂੰ ਅਸਾਂ ਘਰ ਵੰਡ ਦਿੱਤਾ, ਨਾ ਤਾਂ ਤੇਰੇ ਜੇ ਵੇਲੇ ਰੂਲੇਟ ਨੂੰ ਅਸਾਂ ਧੱਕੇ ਮਾਰ ਤੇ ਘਰੋਂ ਬਾਹਰ ਕੱਢਾਂ। ਚਲੋ ਮੀਆਂ ਤੁਹਾਡੀ ਬੜੀ ਮਿਹਰਬਾਨੀ ਹੈ। ਇਸ ਚੌਧਰੀ ਸਾਹਿਬ ਦੇ ਸਿਦਕ ਨਾਲ ਮੇਰੀ ਗੱਲ ਸੁਣ ਲਓ ਫਿਰ ਗੌਰ ਨਾਲ। ਦੱਸੋ ਜੀ ਹੁਣ ਕੀ ਗੱਲ ਕਰਨੀ ਹੈ? ਭਰਾਵਾ ਆਏ ਮਹਿਮਾਨ, ਜਿਹੜਾ ਦੁਸ਼ਮਣ ਵੀ ਚੱਲ ਕੇ ਘਰ ਆ ਜਾਵੇ ਨਾ, ਉਹਨੂੰ ਵੀ ਚਾਹ ਪਾਣੀ ਪੁੱਛੀਦਾ। ਉਹਨਾਂ ਨੂੰ ਚਾਹ ਪਾਣੀ ਤੇ ਪੁੱਛ ਲੈ। ਚਲੋ ਠੀਕ ਹੈ, ਚੌਧਰੀ ਵਾਸਤੇ ਚਾਹ ਬਣਾ ਲਓ ਤੇ ਜੱਗੇ ਵਾਸਤੇ ਕਾਵਾ। ਜੱਗਿਆ ਦੱਸ ਉਹਨਾਂ ਨੂੰ ਕੀ ਮਾਮਲਾ ਹੈ? ਮੈਨੂੰ ਸਦਾਇਆ ਸਾਰੀ ਗੱਲ ਉਹਨਾਂ ਨੂੰ ਦੱਸ, ਖੁੱਲੀ ਕਰ ਵੀ ਮੇਰਾ ਇਹ ਮਾਮਲਾ ਹੈ ਜੀ। ਦੱਸ ਦਿੰਨੇ ਆ ਜੀ। ਚੁੱਪੀ ਸਾਹਿਬ, ਨੂਰ ਨਜ਼ੀਰ ਸਾਹਿਬ, ਬੇਰੀ ਵਾਲੇ ਘਰੇ ਤੇ ਵੱਟੇ ਆਂਦੇ ਹੀ ਰਹਿੰਦੇ। ਗੱਲ ਤਾਂ ਸਾਰੀ ਸਮਝੀ ਖਲੋਤੇ ਹੋ। ਆ ਤੁਹਾਡੀ ਭੈਣ ਜਵਾਨ ਜਾਨ ਸਾਰੀ ਬੈਠੀ ਹੈ, ਇਹ ਮੇਰੇ ਗਰੀਬ ਦੀ ਝੋਲੀ ਚ ਪਾ ਦਿਓ, ਮੈਂ ਇਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ। ਤੇਰੀ ਝੋਲੀ ਚ ਸਲਿੱਤਾ ਨਾ ਪਾ ਦੇ। ਨਾਲੇ ਮੇਰੀ ਗੱਲ ਸੁਣ ਲਓ ਚੌਧਰੀ ਸਾਹਿਬ, ਤੁਹਾਡਾ ਆਇਆ ਸਾਡੇ ਸਿਰ ਮੱਥੇ, ਲੇਕਿਨ ਜਿਹੜਾ ਇਹ ਰਿਸ਼ਤੇ ਵਾਲੀ ਗੱਲ ਕਰਦਾ ਹੈ ਨਾ, ਰਿਸ਼ਤਾ ਸਾਨੂੰ ਕੋਈ ਨਹੀਂ ਦੇਣਾ ਜੇ। ਓ ਯਾਰ ਕਿਉਂ ਨਹੀਂ ਦੇਣਾ? ਉਹ ਮੈਂ ਕੋਈ ਕਤਲ ਕੀਤੇ ਹੋਏ ਨੇ? ਉਹ ਦੀਆਂ ਭੈਣਾਂ ਆਦੇ ਹੀ ਬਿਆਦਰੀ ਦਿੱਤੀਆਂ ਹੋਈਆਂ ਸੋਹਣੀਆਂ ਲੱਗਦੀਆਂ, ਤੁਸੀਂ ਜ਼ਰੂਰ ਬਾਹਰ ਦੇਣੀ ਹੈ। ਆ ਮੇਰੀ ਓਏ ਗੱਲ ਇਸ ਗੱਲੋਂ ਨਹੀਂ ਦਿੰਦੇ ਪਏ ਕਿ ਤੂੰ ਸਾਰੀ ਦਿਨ ਲੱਟਵਾਈ ਕਰਨਾ ਹੈਗਾ, ਕੋਈ ਕੰਮ ਧੰਦਾ ਨਹੀਂ ਤੂੰ ਕਰਦਾ। ਇਸ ਲਈ ਮੇਰੇ ਭਰਾ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਭੁੱਖੇ ਨੰਗੇ ਨੂੰ ਅਸੀਂ ਕੋਈ ਨਹੀਂ ਦੇਣੇ, ਭਾਵੇਂ ਲੱਖੇ ਸਾਡਾ ਖੂਨ ਹੈਗਾ। ਤੈਨੂੰ ਪਹਿਲੇ ਵੀ ਸਮਝਾਇਆ ਹੈਗਾ ਸੀ, ਕੋਈ ਕੰਮ ਮਾੜਾ ਮੋਟਾ ਕਰ ਲੈ। ਓਏ ਹੁਣ ਮੈਂ ਕੰਮ ਕਰਨਾ ਸ਼ੁਰੂ ਕਰ ਦੇਸਾਂ, ਇਹ ਹਾਂ ਤਾਂ ਕਰਨ ਮੈਂ ਉਹਦੇ ਕੰਮ ਕਰਦਾ ਮਰਦਾ ਵਤਾ, ਇਹ ਇਨਕਾਰ ਚ ਕਰਨ ਤੇ ਮੇਰੇ ਕੰਮ ਕੀਤਾ ਤਾਂ ਕੀ ਫਾਇਦਾ ਫਿਰ? ਉਹਨਾਂ ਨਾਲ ਗੱਲ ਕਰ। ਹਾਂ ਬਾਉ ਤੁਸੀਂ ਕੀ ਆਖਦੇ? ਸਾਡਾ ਕੋਈ ਗੱਲ ਕਰਨ ਦਾ ਤੇਰਾ ਨਾ ਮਕਸਦ ਹੀ ਨਹੀਂ ਬਣਦਾ। ਆ ਬਾਊਜਾ ਤੇਰਾ ਸਾਡਾ ਜੋੜ ਨਹੀਂ। ਬਰਜਾਈ ਤੇਰੀ ਵੀ ਕੋਈ ਚਲਦੀ ਹੈ ਕਿ ਤੂੰ ਐਵੇਂ ਸਾਗ ਮਧਣਾ ਬੰਨ ਤੇ ਖੜੋਤੀ? ਉਹ ਮੇਰੀ ਨਹੀਂ ਚੱਲਦੀ। ਹੁਣ ਚੌਧਰੀ ਸਾਹਿਬ ਥੋੜੀ ਖੜੋਤੀ। ਹਾਂ ਜੀ ਹੁਣ ਦੇਖ ਲਓ, ਫੈਸਲਾ ਤੁਹਾਡੇ ਹੱਥ 'ਚ ਹੈ। ਗੱਲ ਇੰਜੇ ਕਿ ਤੂੰ ਐ ਵੇਲਾ, ਹੁਣ ਸਾਡੀ ਭੈਣ ਤੇਰੇ ਵੇਲੇ ਵਾਸਤੇ ਰਹਿ ਗਈ ਹੈ। ਲੱਖ ਦੀ ਲਾਨਤ ਮੇਰੇ ਤੇ, ਮੈਂ ਵੇਲਾ ਤੇ ਤੇਰੀਆਂ ਲੂਮਾਂ ਚਲਦੀਆਂ ਨੇ। ਅਮੋਰਕੀ ਵਾਲੀ ਕੁੱਤੀ ਆ। ਐ ਤੂੰ ਮੇਰਾ ਮਾਮਾ ਨਾਲ ਗੱਲ ਕਰ। ਆਰਾਮ ਕਰੋ। ਇਹ ਤੂੰ ਰਿਸ਼ਤਾ ਲੈਣ ਆਇਆ ਹੈਗਾ ਕਿ ਮੇਰੇ ਭਰਾਵਾਂ ਨੂੰ ਬੇਇੱਜ਼ਤ ਕਰਨ ਆਇਆ ਹੈ? ਤੇ ਰਿਸ਼ਤਾ ਪਾਈ ਖੜੇ ਮੇਰੀ ਜੋੜੀ 'ਚ, ਮੈਂ ਤਾਂ ਤੇਰੀ ਖਾਤਰ ਕੀ ਰਿਸ਼ਤੇ ਐਵੇਂ ਨਹੀਂ ਲੈ ਜਾਂਦੇ। ਰਿਸ਼ਤੇ ਜਿਹੜੇ ਨੇ ਨਾ ਮਿੰਤਾ ਤਰਲਿਆਂ ਨਾਲ ਲੈ ਜਾਂਦੇ ਨੇ। ਇੱਕ ਤਾਂ ਤੂੰ ਕੰਮਕਾਰ ਨਹੀਂ ਕਰਦਾ ਹੈਗਾ, ਉਤੋਂ ਆ ਕੇ ਵੇਲੀਆਂ ਮੇਰੇ ਭਰਾਵਾਂ ਤੇ ਤੜੀਆਂ ਸੁੱਟੀ ਜਾਂਦਾ ਹੈ। ਉਹ ਕੰਮਕਾਰ ਕਰਦੇ ਹੈਗੇ ਨੇ, ਤਾਦੀ ਸਾਡੀ ਪਿੰਡ ਦੇ ਵਿੱਚ ਇੱਜ਼ਤ ਹੈਗੀ ਹੈ। ਆ ਮੈਂ ਹੁਣ ਇਹਦੇ ਪੇਟਾਂ 'ਚ ਬਹਿ ਜਾਂਦਾ, ਇਲਾ ਜਿਵੇਂ ਖਟਮਲ ਮੰਜੀ 'ਚ ਬੰਦਾ। ਲੂੰਬਾ ਚੱਲਦੀਆਂ ਨੇ। ਹੁਣ ਅਗਰ ਤੈਨੂੰ ਰਿਸ਼ਤਾ ਨਹੀਂ ਦਿੰਦੇ, ਪਾਣੀ ਲੱਗ ਗਿਆ ਸਿਰ ਤੋਂ ਅਗਾ, ਹੁਣ ਹੁਕਮ ਕਰ ਤੂੰ, ਤੈਨੂੰ ਮੈਂ ਵਿਖਾ ਦਾ ਰਿਸ਼ਤਾ ਦੇ ਦੇ ਕਿਵੇਂ ਨਹੀਂ। ਅੱਲਾ ਦਾ ਨਾਮ, ਇਹ ਘਰ ਚਾਲ ਕੇ ਗੱਲ ਕਰਨੇ ਆ, ਪਲਾਨ ਬਣਾਣੇ ਆ, ਇੱਥੇ ਨਾ ਲੜੀ ਨਾ। ਮੈਂ ਮਾਫੀ ਨਹੀਂ ਜਗਿਆ ਦੇਣੀ। ਆ ਮੋੜ ਵੀ ਮੇਰੇ ਚਾਚੇ ਦੇ ਪੋਤਰ, ਆਪਾਂ ਚੱਲਨੇ ਆ ਸ਼ਹਿਰ ਤੇ ਸੋਚ ਕੇ ਆਪਾਂ ਇਸੇ ਗੱਲ ਤੋਂ ਹੀ ਮੈਂ ਚੁੱਪਾਂ ਜਗਿਆ। ਬਸ ਤੇਰੀ ਮਿਹਰਬਾਨੀ, ਮੇਰੀ ਇੱਜ਼ਤ ਰੱਖ। ਚੱਲ ਆ ਪਹੁੰਚਾ ਦੀਏ ਚੌਂਸਾ, ਆ ਜਾ। ਚੱਲ ਬਈ। ਮੈਂ ਤੈਨੂੰ ਘਰ ਜਾ ਕੇ ਦੱਸਣਾ। ਜੀ ਚਲੋ ਦੱਸੋ। ਵੇਲਾ ਰੁਲੇਟ ਨਾ ਕੰਮ ਨਾ ਧੰਦਾ। ਆ ਮੇਰੀ ਗੱਲ ਸੁਣ ਲੈ ਨੂਰ ਨਜ਼ੀਰ, ਇਹ ਹੁਣ ਬਦਮਾਸ਼ ਨਾਲ ਲੈ ਤੇ ਬਤਾਈ। ਆ ਭਾਵੇਂ ਬਦਮਾਸ਼ ਲਿਆਵੇ ਤੇ ਭਾਵੇਂ ਜਿੰਨੂੰ ਮਰਜ਼ੀ ਲਿਆਵੇ, ਆ ਭੈਣ ਸਾਡੀ ਹੈ, ਸਾਡਾ ਜਿੱਥੇ ਦਿਲ ਕਰੇ ਸੀ ਉੱਥੇ ਰਿਸ਼ਤਾ ਦੇਵੀਏ। ਹਾਂਜੀ ਤੂੰ ਲੈ ਕੇ ਨੂੰ ਅੰਦਰ ਚੱਲੇ, ਚੱਲ ਬਟੇਰਿਆ ਮੇਰੇ ਨਾਲ। ਬਦਮਾਸ਼ ਨਹੀਂ ਹੈ, ਉਹ ਵੱਡੇ ਚੌਧਰੀ ਦਾ ਪੁੱਤਰ ਹੈਗਾ। ਮੈਂ ਹੁਣ ਬੋਲਦਾ ਹੀ ਨਹੀਂ, ਤੁਸੀਂ ਜਾਓ ਜਾਓ, ਅਜਾ ਮੈਂ ਵੀ ਅੰਦਰ। ਦੇਖ ਸੋਚ ਕੇ ਕੋਈ ਕੰਮ ਕਰਨਾ। ਚੰਗਾ ਮਾਮਾ ਜਾਓ ਕਿਤੇ ਆਪਾਂ। ਪੁੱਤਰ ਮੇਰੀ ਗੱਲ ਸੁਣ, ਹਾਂ ਤੂੰ ਚੱਲ ਚੌਧਰੀ ਅੱਲੇ, ਚੌਧਰੀ ਕੁੱਕੀ ਅੱਲੇ, ਅੱਛਾ। ਉਹਨੂੰ ਜਾ ਸਾਰੀ ਇਹ ਗੱਲ ਸੁਣਾਣੇ ਆ। ਆ ਜਾ। ਚੱਲ। ਹਰ ਵੇਲੇ ਘਰੋਂ ਬਾਹਰ ਨਾ ਨਿਕਲ ਕੀਤਾ ਕਰ। ਇਸ ਵਾਰ ਤੇ ਰਿਸ਼ਤਾ ਨਹੀਂ ਕੋਈ ਜਾਂਦਾ, ਕੋਈ ਕੰਮ ਤਾਂ ਘਰ ਦਾ ਵੀ ਕਰ ਲਿਆ ਕੀਤਾ ਕਰ। ਮੈਂ ਬਾਬੇ ਨੂੰ ਆਦਾ ਹੱਥ ਵਿਖਾਇਆ ਹੀ, ਉਹਨੇ ਮੈਨੂੰ ਇਹ ਕਿਹਾ ਕਿ ਤੈਨੂੰ ਰੰਨ ਮਿਲਣੀ ਹੈ ਸੋਹਣੀ ਸੁਨੱਖੀ, ਤੂੰ ਮਿਲ ਕੇ ਹੀ ਰਹਿਣੀ ਹੈ। ਓਏ ਨਾ ਬਾਬੇ ਦੇ ਗੱਲਾਂ ਤੇ ਤੂੰ ਨਾ ਆ, ਕੋਈ ਕੰਮ ਕਾਰ ਕਰ ਸਕਦੇ ਤੈਨੂੰ ਕੋਈ ਰਿਸ਼ਤਾ ਲੱਭ ਸੀ। ਆ ਤੂੰ ਚੁੱਪ ਕਰ, ਬਾਬੇ ਮੈਨੂੰ ਦੱਸਿਆ ਕਿ ਤੇਰੇ ਨਸੀਬਾਂ ਸੋਹਣੀ ਸੁਨੱਖੀ ਸੁਆਣੀ ਹੈ। ਉਹ ਜਿਵੇਂ ਤੇਰੀ ਮਰਜ਼ੀ, ਤੂੰ ਉਵੇਂ ਕਰ। ਜੇ ਐਵੇਂ ਵੇਲਾ ਬਾਹਰ ਰਸਤੇ ਤਾਂ ਕੁਆਰਾ ਤੂੰ ਮਰਸੇ। ਤੂੰ ਚੁੱਪ ਕਰ, ਮੇਰੇ ਰਿਸ਼ਤੇ ਦੀ ਗੱਲ ਨਾ ਕਰ, ਤੂੰ ਮੇਰੇ ਨਾਲ ਆ। ਚੱਲ, ਮੈਂ ਤੇਰੀ ਗੱਲ ਸਾਰੀ ਸੁਣ ਲਈ ਏ, ਠੀਕ ਹੈ ਨਾ? ਹਾਂਜੀ ਚੌਧਰੀ ਸਾਹਿਬ।
ਮੇਰਾ ਪੁੱਤਰ ਗਿਆ ਨਾ ਉਹ ਤੁਹਾਡੇ ਫਾਇਦੇ ਵਾਸਤੇ ਗਿਆ, ਲੇਕਿਨ ਤੁਸੀਂ ਨਹੀਂ ਮੰਨੀ। ਉਹਨੇ ਧਮਕੀ ਲਾਈ ਹੈ, ਤੁਹਾਨੂੰ ਮੈਂ ਸਮਝਾ ਲੈਸਾਂ, ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ। ਲੇਕਿਨ ਇੱਕ ਗੱਲ ਯਾਦ ਰੱਖਾ ਹੈ, ਕਿਹੜੀ ਜੀ? ਰਿਸ਼ਤੇਦਾਰਾਂ 'ਚ ਹਮੇਸ਼ਾ ਰਿਸ਼ਤਾ ਕਰੋ, ਠੀਕ ਹੈ ਨਾ, ਫਾਇਦਾ ਹੁੰਦਾ ਹੀ ਹੈ। ਚੌਧਰੀ ਸਾਹਿਬ ਅਸੀਂ ਉਹਦੇ ਕਾਰ ਤਲਵੇ ਉਹ ਹੈ ਰੁਲੇਟ ਸਾਰੀ ਦਿਹਾੜੀ ਤਾਂ ਬਾਹਰ ਰਹਿੰਦਾ ਹੈ। ਕੋਈ ਗੱਲ ਨਹੀਂ, ਮਾੜਾ ਹੈ ਤੇ ਕੋਈ ਮਸਲਾ ਨਹੀਂ, ਠੀਕ ਹੈ ਨਾ। ਇਹ ਪੈਸੇ ਪਾ ਨੂੰ ਵੇਖਾ ਨਾ ਕਰੋ। ਹੋਰ ਕਿਹ ਨੂੰ ਵੇਖੀਏ ਬਈ ਉੱਥੇ ਸਾਡੀ ਭੈਣ ਭੁੱਖ ਤੁਲੀਰੂ ਖਾਵੇ। ਕੋਈ ਵੀ ਭੁੱਖਾ ਨਹੀਂ ਸਮਝਦਾ, ਅੱਲਾਹ ਤਾਲਾ ਸਭ ਨੂੰ ਰਿਜ਼ਕ ਦਿੰਦਾ ਹੈ। ਲੇਕਿਨ ਤੁਹਾਡੀ ਮਿਹਰਬਾਨੀ ਅਸੀਂ ਹੁਣ ਜਾਂਦੇ ਪਏ ਆਦੇ ਪੁੱਤਰ ਨੂੰ ਸਮਝਾ ਲਵੇ ਅਜੇ, ਤੁਹਾਡੀ ਮਿਹਰਬਾਨੀ। ਉਹਨੂੰ ਮੈਂ ਸਮਝਾ ਲਿਆ, ਤੁਹਾਨੂੰ ਕੋਈ ਨੁਕਸਾਨ ਨਹੀਂ ਹਾਂ, ਪਹੁੰਚਾਉਣਾ, ਠੀਕ ਹੈ ਚੰਗਾ। ਨਾ? ਹਾਂ, ਕਰ ਲਓ ਤੇ ਫਾਇਦਾ ਨਹੀਂ। ਆਦੇ ਖੂਨ ਨੂੰ ਰਿਸ਼ਤਾ ਦੇਵਣ ਨਾਲ ਬਹੁਤ ਫਾਇਦਾ ਹੁੰਦਾ ਹੈ। ਚੰਗਾ ਹੋਰ ਆ ਵੇਖ ਲੈ, ਨਹੀਂ ਸਮਝਦੇ ਪੈ ਨਾ, ਖੱਟਾ ਖਾਸ ਮੇਰਾ ਤਜਰਬਾ ਹੀ। ਚੌਧਰੀ ਸਾਹਿਬ ਜਿਹੜੇ ਬੁੱਢੀਆਂ ਹੁੰਦੀਆਂ ਨਾ ਬੰਦਿਆਂ ਨੂੰ ਸੰਭਾਲ ਲੈਂਦੀਆਂ, ਤੇ ਜੱਗਾ ਸਿਆਣਾ ਬਣ ਜਾਸੀ ਉਹਨੂੰ ਸੰਭਾਲ ਲੈ ਸੀ ਜੱਟੀ। ਗੱਲ ਤੇਰੀ ਵੀ ਸਹੀ ਹੈ। ਇਹ ਕਮਰੇ ਬਣੇ ਖੜੇ ਨੇ। ਮੈਂ ਤਾਂ ਨਾ, ਤੂੰ ਸੰਭਾਲ ਲੈ, ਮੈਨੂੰ ਤੇ ਸੰਭਾਲਾ ਕਰ, ਤੂੰ ਜ਼ਲੀਲ ਦੀ ਬੱਚੀ ਕਰ, ਸੋਚਾ ਕਰ। ਜਾ ਮੇਰੇ ਵਾਸਤੇ ਜੱਗ ਪਾਣੀ ਦਾ ਲਿਆ। ਚਲੋ ਤੁਸੀਂ ਤਾਂ ਮੇਰੇ ਨਾਲ ਹੀ ਅੜਦਾ ਰਿਹਾ ਕਰੋ, ਹੋਰ ਤੁਹਾਨੂੰ ਕੰਮ ਨਹੀਂ ਕੋਈ ਨਹੀਂ। ਦੁਰ ਬਾਂਦਰੀ ਜੀ ਨਵੇਂ ਤੇ ਤੇਨਾ ਨਾੜਾ ਦੌਰ ਮੈਂ ਕਿਤੋਂ ਇਮਾਮ ਬਰੀ ਸਰਕਾਰ ਤੋਂ ਹੋਰ ਬਾਂਦਰੀ ਲੈ ਆਵਾਂ। ਵੇ ਤੂੰ ਮੇਰੇ ਭਰਾਵਾਂ ਨਾਲ ਝੂਠ ਮਾਰਿਆ ਕਿ ਮੈਂ ਬਾਹਰ ਰਹਿਣਾ ਹੈਗਾ। ਮੈਨੂੰ ਤਾਂ ਹੁਣ ਤੇਰੇ ਘਰ 'ਚ ਰਹਿ ਕੇ ਪਤਾ ਚੱਲਿਆ ਹੈਗਾ ਕਿ ਤੂੰ ਘਰੋਂ ਬਾਹਰ ਰਹਿਣਾ ਹੈਗਾ ਤੇ ਚੌਧਰੀਆਂ ਦੇ ਘਰ ਤੂੰ ਨੌਕਰੀ ਕਰਨਾ ਹੈਗਾ, ਉਹਨਾਂ ਦੇ ਮਾਲ ਡੰਗਰ ਨੂੰ ਪੱਠੇ ਪੁੱਠੇ ਪਾਣਾ ਤੇ ਜ਼ਬਾਨ ਤੂੰ ਐਡੀ ਗੰਦੀ ਚਲਾਣਾ, ਗੁੱਸੇ ਤੇ ਰੱਖਿਆ। ਮੈਂ ਤੇਰੇ ਘਰ ਦੇ ਵਿੱਚ ਵਸਣਾ ਹੀ ਕੋਈ ਨਹੀਂ। ਮੈਨੂੰ ਮੇਰੇ ਭਰਾਵਾਂ ਦੇ ਘਰ ਛੱਡ ਕੇ ਆ, ਨਹੀਂ ਜਾਂਦਾ ਹੈ ਤੇ ਮੈਂ ਖੁਦ ਚਲੀ ਜਾਵਾਂਗੀ। ਦਿਹਾੜੀ 'ਚ ਇੱਕ ਵਾਰੀ ਤੇ ਮੈਂ ਘਰ ਆਣਾ ਤੇ ਬਾਹਰ ਹੀ ਰਹਿਣਾ, ਹੋਰ ਕੀ ਹੈ। ਲੈ ਦੀ ਲਾਨਤ ਇਹੋ ਜਿਹੇ ਤੇਰੇ ਬਾਹਰ ਜਾਣ ਤੇ। ਆਸਤਾ ਬੋਲ, ਲੋਕਾਂ ਨੂੰ ਨਾ ਸੁਣਾ। ਇਹ ਹੁਣ ਤੇਰਾ ਘਰ, ਤੂੰ ਇੱਥੇ ਹੀ ਰਹਿਣਾ ਈ। ਵੇ ਮੇਰੇ ਨਾਲੋਂ ਤਾਂ ਉੱਚਾ ਤੂੰ ਬੋਲਣਾ ਪਿਆ। ਮੈਂ ਇੱਥੇ ਕੋਈ ਨਹੀਂ ਰਹਿਣਾ ਹੈਗਾ, ਨਾ ਮੈਂ ਕਿਸੇ ਦਾ ਬੰਧਨ ਮੰਨਨੀ ਹੈ ਤੇ ਨਾ ਕੋਈ ਐਸਾ ਸੰਗਲ ਬਣਿਆ ਜਿਹੜਾ ਮੈਨੂੰ ਡੱਕ ਕੇ ਵੇਖੇ। ਤੂੰ ਜੀ ਜਾਂਦੀ ਪਈ ਹੈ ਤੇ ਜਿਹੜੇ ਮੇਰੇ ਸ਼ਾਦੀ ਦੇ ਖਰਚੇ ਨਾ ਕਿੰਨੇ ਕਰਨੇ ਨੇ ਪੂਰੇ? ਇਹ ਜਿਹੜੇ ਤੇਰੇ ਖਰਚੇ ਨੇ ਨਾ, ਇਹ ਜਿਹੜੇ ਮੇਰੇ ਭਰਾ ਨੇ ਨਾ, ਤੈਨੂੰ ਪਰਚੇ ਦੀ ਸੂਰਤ 'ਚ ਵਾਪਸ ਕਰਨਗੇ ਸੂਦ ਸਮੇਤ। ਤੇ ਆ ਮੈਂ ਜਾਂਦੀ ਪਈ ਆ ਤੇ ਹੁਣ ਨਾ ਖਰਚਾ ਆਪਣਾ ਆ ਕੇ ਉੱਥੋਂ ਲੈ ਲਵੇਂ। ਇਹ ਜਿਹੜੀ ਬਾਬੇ ਨੇ ਮੈਨੂੰ ਦੱਸੀ ਨਾ ਲਕੀਰ, ਇਹ ਤੋਂ ਹਟ ਕੇ ਆਵੇਂ ਹੀ ਆਵੇਂ। ਬਾਬੇ ਨੇ ਝੂਠ ਨਹੀਂ ਬੋਲਿਆ, ਨੇ ਸਹੀ ਆਖਿਆ ਹੀ। ਚਾਂਦੀ ਗੱਲ ਤਾਂ ਸਹੀ ਹੈ। ਜਿਹੜੀ ਬਾਬੇ ਨੇ ਗੱਲ ਕੀਤੀ ਹੈ, ਹੱਥ ਲਿਖੀ ਰਾਈ ਵਾਕਈ ਯਾਰ ਸਮਾਣੀ ਬੜੀ ਸੋਹਣੀ ਹੈ। ਉਹਨੂੰ ਮਿਲ ਗਈ ਹੈ ਤੇ ਮੇਰਾ ਵੀ ਦਿਲ ਕਰਦਾ ਮੈਂ ਵੀ ਉਸ ਬਾਬੇ ਕੋ ਜਾਵਾਂ। ਬਾਬਾ ਬੜੀ ਪਹੁੰਚੀ ਰਸਤੇ ਵਾਲਾ। ਮੇਰੀ ਵੀ ਤਬੀਅਤ ਨਹੀਂ ਸਹੀ, ਮੈਂ ਬਾਬੇ ਦਾ ਦਮ ਕਰਾਣਾ। ਚੱਲ ਆ ਜਾ। ਚੌਧਰੀ ਸਾਹਿਬ, ਜਿਵੇਂ ਤੁਸੀਂ ਜਾਣਦੇ ਵੇ ਕਿ ਇਹ ਮੇਰੀ ਭੈਣ, ਹਾਂ ਅਸੀਂ ਇਹਦੀ ਕੀਤੀ ਹੈ ਸ਼ਾਦੀ ਚਾਹਨਾ। ਠੀਕ ਹੈ। ਚਾਹਨਾ ਦਾ ਜੀ ਮੈਂ ਬਾਹਰ ਰਹਿਣਾ। ਅੱਛਾ, ਸਾਨੂੰ ਹੁਣ ਪਤਾ ਲੱਗਾ ਉਹ ਘਰੋਂ ਬਾਹਰ ਆਂਦਾ ਤੇ ਮੇਰੀ ਭੈਣ ਉੱਥੇ ਤੰਗ ਹੈ ਬਈ, ਮਿਹਰਬਾਨੀ ਕਰੋ ਮੇਰੀ ਭੈਣ ਨੂੰ ਉਹਦੇ ਕੋਲੋਂ ਤਲਾਕ ਲੈ ਦਿਓ। ਅਸਾਂ ਇਹਦੀ ਸ਼ਾਦੀ ਜੰਗੇ ਨਾਲ ਕਰੇ ਨੇ। ਤੇ ਜੇ ਸੜ ਮੈਂ ਤੁਹਾਨੂੰ ਆਖਾ ਸੜ ਮੰਨਾ ਨਹੀਂ ਆਇਆ, ਤੁਹਾਨੂੰ ਆਖਾ ਨਾ ਆਦੇ ਚੰਗੇ ਹੁੰਦੇ। ਚੌਧਰੀ ਸਾਹਿਬ ਲੇਕਿਨ ਅਸੀਂ ਉਹਦਾ ਸਾਨੂੰ ਨਹੀਂ ਸਮਝ ਲੱਗੀ। ਹੁਣ ਸਾਨੂੰ ਸਮਝ ਲੱਗੀ ਹੈ ਬਈ ਜਦੋਂ ਸਾਨੂੰ ਪਰਾਇਆ ਹੋਰ ਗੱਲ ਕੀਤੀ ਹੈ ਆਦੇ ਦੀ ਮੰਨ ਲੈਂਦੇ ਤੁਸੀਂ ਚੰਗੇ ਰਵੀਆ, ਨਾ ਤੁਹਾਡੀ ਮੰਨੀ ਨਾ ਤੁਹਾਡੇ ਪੁੱਤਰ ਦੀ ਮੰਨੀ, ਹੁਣ ਮਾਨਿਆ ਜ਼ਲੀਲ ਹੁੰਦੇ। ਤੇ ਜਿਹੜਾ ਨਾ ਮੰਨੇ ਉਹ ਜ਼ਲੀਲ ਹੀ ਹੁੰਦਾ ਬੱਚਾ। ਪਰ ਚੌਧਰੀ ਸਾਹਿਬ ਜਿਵੇਂ ਕਰੋ ਤੁਸੀਂ, ਮੇਰੀ ਭੈਣ ਦੀ ਤਲਾਕ ਕਰਾ ਤੇ ਇਹਦੀ ਸ਼ਾਦੀ ਇਹ ਜੱਗੇ ਨਾਲ ਕਰਵਾਓ। ਪੁੱਛ ਲੈਣਾ ਮੈਂ ਉਹਦੇ ਕੋਲੋਂ ਜੋ ਮੰਦਾ। ਆਮਿਆ ਜੱਗਿਆ, ਤੂੰ ਰਾਜ਼ੀ ਹੈ ਇਸ ਗੱਲ ਤੇ? ਮੈਂ ਪਹਿਲੇ ਤਾਂ ਰਾਜ਼ੀ ਸਾਂ, ਹਾਂ, ਲੇਕਿਨ ਹੁਣ ਮੈਂ ਰਾਜ਼ੀ ਨਹੀਂ ਹਾਂ। ਮੇਰੇ ਲਈ ਇਨਕਾਰ ਹੈ। ਹੁਣ ਦੱਸੋ, ਹੁਣ ਮੈਂ ਕਿੱਦਾਂ ਨਾਲ ਸ਼ਾਦੀ ਕਰਾਵਾਂ? ਜੇ ਮੰਨ ਲਿਆ, ਮੈਂ ਤੈਨੂੰ ਸਮਝਾਇਆ ਤੁਸੀਂ ਨਹੀਂ ਸਮਝਿਆ, ਉਹਨੂੰ ਮੈਂ ਆਖਾਂ ਤੇ ਉਹ ਮੇਰੀ ਮੰਨ ਜਾਸੀ, ਕਿਉਂਕਿ ਇਨਸਾਨ ਵਿੱਚ ਫਰਕ ਹੁੰਦਾ। ਚੌਧਰੀ ਸਾਹਿਬ ਤੁਹਾਡੀ ਮਿਹਰਬਾਨੀ, ਜੱਗੇ ਨੂੰ ਸਮਝਾਓ। ਹਾਂ, ਸਮਝਾਵਣਾ ਪਉਸੀ। ਕਿਉਂ ਜੱਗਿਆ? ਉਹ ਮੇਰਾ ਪੁੱਤਰ ਜੀ, ਇਹ ਮੁੜ ਵੀ ਤੇਰੇ ਆ ਦੇਣ, ਤੂੰ ਖਿਆਲ ਕਰ, ਕੋਈ ਐਸੀ ਗੱਲ ਨਹੀਂ। ਤਲਾਕ ਦਾ ਮੈਂ ਖਰਚਾ ਚਾਹਨਾ, ਉਹਨੂੰ ਤਲਾਕ ਕਰਾ ਕੇ ਤੇ ਤੂੰ ਉਹਦੇ ਨਾਲ ਸ਼ਾਦੀ ਕਰ ਲੈ। ਚੌਧਰੀ ਸਾਹਿਬ ਮੈਂ ਗਰੀਬ ਜ਼ਰੂਰ ਸਾਂ ਪਰ ਮੈਂ ਬੇਗੈਰਤ ਨਹੀਂ ਸਾਂ। ਮੈਂ ਜੱਟੀ ਨੂੰ ਕਿੰਨੀ ਦਫਾ ਕਿਹਾ ਸੀ, ਜੱਟੀ ਮੈਂ ਤੇਰੇ ਨਾਲ ਪਿਆਰ ਕਰਨਾ, ਮੇਰੇ ਨਾਲ ਸ਼ਾਦੀ ਕਰ ਲੈ। ਜੱਟੀ ਮਜਬੂਰ ਸੀ, ਉਹ ਕਹਿੰਦੀ ਸੀ ਮੇਰੇ ਵਿਰਾਹ ਕਹਿੰਦੇ ਨੇ ਅਸੀਂ ਭੈਣ ਉੱਥੇ ਦਿਆਂਗੇ ਜਿੱਥੇ ਸਾਨੂੰ ਜਾਇਦਾਦ ਤੇ ਦੌਲਤ ਮਿਲੇ। ਹੁਣ ਦੌਲਤ ਵਾਲਿਆਂ ਨਾਲ ਕਰਕੇ ਰੋਂਦੇ ਕਿਉਂ?
ਲੇਕਿਨ ਜਿਹੜੀ ਤੁਸੀਂ ਗੱਲ ਕੀਤੀ ਮੇਰਾ ਦਿਮਾਗ ਖੁੱਲ ਗਿਆ, ਮੇਰਾ ਅਕਲ ਖੁੱਲ ਗਿਆ। ਲੇਕਿਨ ਮੈਂ ਜੱਟੀ ਨੂੰ ਰੁਲਣ ਨਹੀਂ ਦਿਆਂਗਾ। ਮੈਂ ਤੁਹਾਡੀ ਗੱਲ ਮੰਨਣਾ ਚੌਧਰੀ ਸਾਹਿਬ, ਲੇਕਿਨ ਆਪਣੇ ਪੁੱਤਰ ਨਾਲ ਅਹਿਮਦ ਨਾਲ ਜ਼ਰੂਰ ਗੱਲ ਕਰ ਲਓ ਕਿ ਕੱਲ ਨੂੰ ਮੈਨੂੰ ਅਹਿਮਦ ਇਹ ਗੱਲ ਨਾ ਕਰੇ ਜੱਗਿਆ ਤੂੰ ਹੀ ਮੈਨੂੰ ਮਨਾ ਕੀਤਾ ਸੀ ਕਿ ਇਹਨਾਂ ਦੇ ਪੱਖੀ ਨਹੀਂ ਪੈਣਾ। ਉਹ ਤਾਂ ਇਹਨਾਂ ਨੂੰ ਬਰਬਾਦ ਕਰਨ ਤੇ ਤੁਲ ਗਿਆ ਸੀ। ਮੈਂ ਉਹਦੇ ਪੈਰ ਫੜੇ ਨੇ। ਮੈਂ ਕਿਹਾ ਨਹੀਂ ਅਹਿਮਦ, ਮੇਰੇ ਚਾਚੇ ਦੀ ਧੀ ਹੈ, ਤੂੰ ਇਹਨਾਂ ਨੂੰ ਮਾਰੇਗਾ ਤੇ ਐਵੇਂ ਸਮਝ ਜਿਵੇਂ ਮੈਨੂੰ ਮਾਰ ਰਿਹਾ। ਅਹਿਮਦ ਮੇਰਾ ਪੁੱਤਰ ਹੈ, ਮੈਂ ਉਹਨੂੰ ਸਮਝਾ ਲੈਸਾ। ਉਹ ਜਿਵੇਂ ਮੈਂ ਆਖਾਂ ਉਵੇਂ ਕਰਦਾ ਹੈ। ਉਹ ਮੇਰੀ ਮੰਨਦਾ ਹੈ, ਮੇਰਾ ਖੂਨ ਹੈ। ਮੈਨੂੰ ਪਤਾ ਹੈ ਕਿ ਅਹਿਮਦ ਕਦੀ ਵੀ ਕਿਸੇ ਨਾਲ ਜ਼ਿਆਦਤੀ ਨਹੀਂ ਕਰਦਾ ਬਿਲਾ ਵਜ੍ਹਾ। ਉਹ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਤੇ ਫਿਰ ਇਹ ਗੱਲ ਹੈ ਤੇ ਮੈਂ ਜੱਟੀ ਨਾਲ ਸ਼ਾਦੀ ਕਰਨ ਨੂੰ ਤਿਆਰ ਹਾਂ। ਲੈ ਮੀਆਂ ਵੇਖ ਲਓ, ਉਹ ਤੁਸੀਂ ਤਾਂ ਆਪਣੇ ਨਹੀਂ ਬਣੇ, ਉਹ ਆਪਣਾ ਬਣ ਗਿਆ ਨੇ। ਉਹ ਸਿਆਣੇ ਸਹੀ ਆਂਦੇ ਨੇ, ਉਹ ਆਪਣਾ ਮਾਰ के फिर भी छावे सकता ने। अगर हमारी वीडियो अच्छी लगे तो हमारा चैनल स्कोप 360 को सब्सक्राइब करें और बेल आइकन प्रेस ज़रूर करें।